I request Senator John Burchichelli, who is the main sponsor of this bill or joint resolution, which is going to be presented today by Senate President Nick Secretary. So I want him to say a few words. Well, first of all, I appreciate the hospitality this morning, as well as visiting in Pine Hill. I was with you two weekends ago. New Jersey's strength is its diversity. This is a wonderful place to live, wonderful place to make a living, a wonderful place to prosper, but that's because people are willing to work hard. And this group in particular, very, very honored to be associated with all of you. Not a first time here. I served in the Assembly previously when Steve Sweeney was the Senate President as my legislative partner. So this relationship goes way back, and it's a comfortable one. And I'm happy you're here at your State House today. And you need to be involved. It's very important. You've got to raise your voice, talk to us. Legislators like myself, we are a citizens' legislature, so, we all have other jobs too. So it's real important to hear from you when something comes up that's important, so we know, because otherwise we don't know. So your visit here today is a good investment of time. Continue to build relationships and help us make New Jersey better together, which is what we have to do. Thank you, Senator. Thank you very much. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਦਸੰਬਰ 22, 2025 ਨਿਊ ਜਰਸੀ ਸੈਨੇਟ ਜਿਹੜੀ ਹੈ ਉਹਦੇ ਅਕ੍ਰੋਸ ਚੈਂਬਰ ਦੇ ਅਕ੍ਰੋਸ ਉਹਨਾਂ ਦੇ ਕਮੇਟੀ ਰੂਮ ਵਿੱਚ ਨਿਊ ਜਰਸੀ ਦੀਆਂ ਨਿਊਯਾਰਕ ਈਵਨ ਐਜ਼ ਫਾਰ ਐਜ਼ ਕੈਲੀਫੋਰਨੀਆ ਤੋਂ ਸੰਗਤਾਂ ਇੱਥੇ ਪਹੁੰਚੀਆਂ ਨੇ ਅਤੇ ਦਿਸ ਇਜ਼ ਇਹ ਜਿਹੜਾ ਇਹਦਾ ਮੇਨ ਇਹਦਾ ਇਵੈਂਟ ਇਹ ਹੈ ਵੀ ਜਿਹੜਾ 350 ਸਾਲਾ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਕਿ 24 ਨਵੰਬਰ 1675 ਦੇ ਵਿੱਚ 350 ਸਾਲ ਪਹਿਲਾਂ ਜਿਹੜੀ ਉਹਨਾਂ ਦੀ ਸ਼ਹੀਦੀ ਹੋਈ ਹੈ ਉਹਨੂੰ ਰੈਕੋਗਨਾਈਜ਼ ਕਰਨ ਵਾਸਤੇ ਜਿਹੜੀ ਇਹ ਬਿੱਲ ਜਿਹੜਾ ਪੇਸ਼ ਕੀਤਾ ਗਿਆ ਸੀ ਇਹ ਇੱਕ ਯੂਨੀਕ ਜਿਹੜੀ ਸ਼ਹੀਦੀ ਹੈ ਜਿਹੜੀ ਕਿ ਆਪਣੀ ਹਿਸਟਰੀ ਦੇ ਵਿੱਚ ਕਦੀ ਪਹਿਲਾਂ ਇੱਦਾਂ ਕੋਈ ਇਹਦੀ ਐਗਜ਼ਾਮਪਲ ਨਹੀਂ ਹੈ ਵੀ ਕਿਸੇ ਹੋਰ ਧਰਮ ਦੀ ਰੱਖਿਆ ਵਾਸਤੇ ਅਤੇ ਆਪਣੀ ਉਹਨਾਂ ਨੇ ਸ਼ਹਾਦਤ ਦਿੱਤੀ ਹੈ ਅਤੇ ਹਿਊਮਨ ਰਾਈਟਸ ਜਿਹੜੇ ਕਿ ਅੱਜ ਕੱਲ੍ਹ ਵਿਚ ਇਜ਼ ਏ ਬਿਗ ਥਿੰਗ ਇਨ ਦੀਜ਼ ਡੇਜ਼ ਉਹਨਾਂ ਦਿਨਾਂ ਵਿੱਚ ਉਹਨਾਂ ਨੇ ਹਿਊਮਨ ਰਾਈਟਸ ਦੀ ਜਿਹੜੀ ਹੈ ਰੱਖਿਆ ਵਾਸਤੇ ਇਹ ਆਪਣੀ ਸ਼ਹੀਦੀ ਦਿੱਤੀ ਹੈ। ਉਸ ਚੀਜ਼ ਨੂੰ ਰੈਕੋਗਨਾਈਜ਼ ਕਰਦੇ ਸੈਨੇਟਰ ਬਰਚਚੈਲੀ ਜਿਹੜੇ ਕਿ ਮਲਕਾ ਹਿਲ ਸਾਊਥ ਜਰਸੀ ਤੋਂ ਸੈਨੇਟਰ ਨੇ ਉਹਨਾਂ ਨੇ ਇੱਕ ਜੁਆਇੰਟ ਰੈਜ਼ੋਲੂਸ਼ਨ ਪੇਸ਼ ਕੀਤਾ ਸੀ ਜਿਹੜਾ ਕਿ ਸਟੇਟ ਅਸੈਂਬਲੀ ਦੇ ਸਪੀਕਰ ਕ੍ਰੈਗ ਕਫਲਿਨ ਅਤੇ ਸੈਨੇਟ ਪ੍ਰੈਜ਼ੀਡੈਂਟ ਨਿਕ ਸੈਕਟਰੀ ਦੇ ਨਾਲ ਕੋਈ 40 ਤੋਂ ਵੱਧ ਹੋਰ ਅਸੈਂਬਲੀਮੈਨ ਅਤੇ ਸੈਨੇਟਰਸ ਨੇ ਸਪੋਂਸਰ ਕੀਤਾ। ਉਹ ਜਿਹੜਾ ਅੱਜ ਉਹ ਫਾਰਮਲੀ ਉਹ ਕਿਉਂਕਿ ਉਦੋਂ ਸੈਸ਼ਨ ਨਹੀਂ ਸੀ ਕੋਈ ਵੀ ਆਪਣਾ ਅਸੈਂਬਲੀ ਦਾ ਜਾਂ ਸਟੇਟ ਦਾ ਜਾਂ ਸੈਨੇਟ ਦਾ ਹੁਣ ਜਿਹੜਾ ਸੈਸ਼ਨ ਹੋ ਰਿਹਾ ਉਹਦੇ 'ਚ ਇਹਨੂੰ ਰੈਕੋਗਨਾਈਜ਼ ਕੀਤਾ ਜਾਏਗਾ। ਇਹਦੇ ਵਾਸਤੇ ਸਾਰੀਆਂ ਸੰਗਤਾਂ ਇੱਥੇ ਪਹੁੰਚੀਆਂ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਦੇ ਆਰ ਮੋਸਟ ਵੈਲਕਮ। ਅਤੇ ਹੁਣ ਮੈਂ ਆਪਣਾ ਗਾਂ ਡਾਕਟਰ ਪ੍ਰਿਤਪਾਲ ਸਿੰਘ ਨੂੰ ਕਹਾਂਗਾ ਕੁਛ ਵਰਡਸ ਬੋਲਣ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਸਰਦਾਰ ਹਰਜਿੰਦਰ ਸਿੰਘ ਨੇ ਦੱਸਿਆ ਹੀ ਹੈ ਕਿ ਹਿਊਮਨ ਹਿਸਟਰੀ 'ਚ ਇਹ ਪਹਿਲੀ ਘਟਨਾ ਆ, ਪਹਿਲੀ ਸ਼ਹੀਦੀ ਆ ਜਦੋਂ ਆਪਾਂ ਗੁਰਬਾਣੀ ਦੇ ਹਿਸਾਬ ਨਾਲ ਵੀ ਦੇਖਦੇ ਹਾਂ ਵੀ ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਸਾਡਾ ਨਹੀਂ ਕਿਸੇ ਹੋਰ ਦਾ। ਅਤੇ ਗੁਰੂ ਸਾਹਿਬ ਨੇ ਜਿਹੜੀ ਇਹ ਸ਼ਹੀਦੀ ਦਿੱਤੀ ਆ ਇਹ ਧਰਮ ਦੀ ਚਾਦਰ, ਸ੍ਰਿਸ਼ਟ ਦੀ ਚਾਦਰ, ਇਹ ਜਿਹੜਾ ਅੱਜ ਇਹਦਾ ਮਤਾ ਇਹਦੇ 'ਤੇ ਲਿਆਂਦਾ ਜਾ ਰਿਹਾ। ਅਤੇ ਮੈਂ ਧੰਨਵਾਦੀ ਹਾਂ ਸਰਦਾਰ ਹਰਜਿੰਦਰ ਸਿੰਘ, ਰਾਜ ਸਿੰਘ, ਭਾਈ ਬੂਟਾ ਸਿੰਘ ਅਤੇ ਸਾਰੀਆਂ ਸੰਗਤਾਂ ਦਾ ਜਿਨ੍ਹਾਂ ਨੇ ਇਸ ਮਤੇ ਨੂੰ ਲਿਆਉਣ ਵਾਸਤੇ ਇਕੱਲਾ ਇੱਥੇ ਨਹੀਂ ਬਾਕੀ ਸਟੇਟਾਂ ਵਿੱਚ ਵੀ ਯੂਟਾ ਵਿੱਚ ਵੀ ਭਾਈ ਹਿੰਮਤ ਸਿੰਘ ਨੇ ਕੋਸ਼ਿਸ਼ ਕੀਤੀ, ਉੱਥੇ ਪਾਸ ਹੋਇਆ। ਸਿਟੀਜ਼ ਵਿੱਚ ਸਾਰੀ ਜਗ੍ਹਾ ਜਿਹੜਾ ਇਹੋ ਪਾਸ ਹੋ ਰਿਹਾ ਔਰ ਆਉਣ ਵਾਲੇ ਦਿਨਾਂ 'ਚ ਇਹਦੀ ਡਰਾਫਟਿੰਗ ਜਿਹੜੀ ਹੈ ਸਰਦਾਰ ਹਰਜਿੰਦਰ ਸਿੰਘ ਕਰ ਰਿਹਾ ਫਰਦਰ। ਅਤੇ ਅਸੀਂ ਸੈਨੇਟ ਵਿੱਚ ਵੀ ਜਿਹੜੀ ਫੈਡਰਲ ਸੈਨੇਟ, US ਸੈਨੇਟ ਅਤੇ ਕਾਂਗਰਸ ਦੇ ਵਿੱਚ ਵੀ ਫਰਵਰੀ ਜਾਂ ਮਾਰਚ ਦੇ ਵਿੱਚ ਅਸੀਂ ਪਹਿਲਾਂ ਨਵੰਬਰ 'ਚ ਕਰਨਾ ਸੀ, ਉਹ ਕਾਂਗਰਸ ਸ਼ਟਡਾਊਨ ਹੋਣ ਕਰਕੇ ਹੋ ਨਾ ਸਕਿਆ। ਸੋ ਇਹ ਬਹੁਤ ਵੱਡਾ ਕਦਮ ਆ। ਜਿਉਂ-ਜਿਉਂ ਸਾਡੀ ਕਮਿਊਨਿਟੀ ਇੱਥੇ ਗਰੋ ਕਰ ਰਹੀ ਹੈ ਅਸੀਂ ਵੀ ਨਾਲ ਦੀ ਨਾਲ ਗਰੋ ਕਰ ਰਹੇ ਹਾਂ ਪੋਲੀਟੀਕਲੀ ਵੀ। ਅਤੇ ਧੰਨਵਾਦ ਆ ਲੋਕਲ ਸੰਗਤਾਂ ਦਾ ਖਾਸ ਤੌਰ 'ਤੇ ਜਿਹੜੀ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਜਿਹਦੇ ਸਰਦਾਰ ਹਰਜਿੰਦਰ ਸਿੰਘ ਹਮੇਸ਼ਾ ਹੀ ਤਤਪਰ ਰਹਿੰਦੇ ਨੇ, ਅਤੇ ਸਾਰੀਆਂ ਸੰਗਤਾਂ ਜਿੰਨੀਆਂ ਇੱਥੇ ਗੁਰਦੁਆਰਾ ਸਾਹਿਬਾਨ ਦੇ ਪ੍ਰਧਾਨ ਸਾਹਿਬ ਨੇ
ਬਾਕੀ ਸਾਰੇ ਸੰਗਤ ਜਿੰਨੀ ਆਈ ਹੋਈ ਹੈ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ। ਔਰ ਸਾਡਾ ਯਤਨ ਹੋਣਾ ਚਾਹੀਦਾ ਫਿਊਚਰ ਵਾਸਤੇ ਕਿ ਹਰ ਉਹ ਇਸ਼ੂ, ਹਰ ਉਹ ਗੱਲ ਜਿਹੜੀ ਕਮਿਊਨਿਟੀ ਨੂੰ ਚੜ੍ਹਦੀ ਕਲਾ ਵਿੱਚ ਲੈ ਕੇ ਜਾਵੇ, ਜਾਂ ਸਾਡੇ ਜਿਹੜੇ ਅਸੀਂ ਦਿਨ ਤਿਉਹਾਰ ਆ ਅਸੀਂ ਜਿੱਥੇ ਆਪਸ ਵਿੱਚ ਹੀ ਪ੍ਰਚਾਰ ਕਰਦੇ ਹਾਂ, ਦੁਨੀਆ ਨੂੰ ਵੀ ਦੱਸ ਸਕੀਏ ਕਿ ਜਿਹੜੀ ਇਹ ਯੂਨੀਕ ਸ਼ਹੀਦੀ ਹੋਈ ਆ ਇਹਦੇ ਕੀ ਅਰਥ ਸੀ, ਕੀ ਮਤਲਬ ਸੀ, ਜਾਂ ਅਸੀਂ ਕਿੱਥੇ ਖੜੇ ਹਾਂ ਸਰਬੱਤ ਦੇ ਭਲੇ ਵਾਸਤੇ। ਸੋ ਇਹਨਾਂ ਸ਼ਬਦਾਂ ਦੇ ਨਾਲ ਤੇ ਇੱਕ ਵਾਰੀ ਮੀਡੀਆ ਜਿੰਨਾ ਆਇਆ ਹੋਇਆ ਇਹਨਾਂ ਦਾ ਵੀ, ਕਿਉਂਕਿ ਜਿੱਦਾਂ ਮਰਜ਼ੀ ਆਪਾਂ ਕੋਸ਼ਿਸ਼ ਕਰ ਲਈਏ, ਜਿੰਨੀ ਦੇਰ ਮੀਡੀਆ ਸਾਨੂੰ ਗੱਲੇ ਕਿਤੇ ਲੈ ਕੇ ਨਹੀਂ ਜਾਂਦਾ ਅਸੀਂ ਜਾਂਦੇ ਨਹੀਂ ਹੈਗੇ। ਸੋ ਮੀਡੀਆ ਦਾ ਵੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੈਸੇ ਹੁਣ ਸਾਰੀ ਇਨਫੋਰਮੇਸ਼ਨ ਸਰਦਾਰ ਹਰਜਿੰਦਰ ਸਿੰਘ ਜੀ ਤੇ ਡਾਕਟਰ ਪ੍ਰਿਤਪਾਲ ਸਿੰਘ ਜੀ ਨੇ ਸ਼ੇਅਰ ਕਰਤੀ ਆ। ਮੈਂ ਸਾਡੀ ਇੱਥੋਂ ਦੀ ਸਰਕਾਰ ਦਾ, ਸੈਨੇਟਰਸ ਦਾ ਔਰ ਅਸੈਂਬਲੀ ਮੈਨਾਂ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਸਾਡੇ ਇਤਿਹਾਸ ਦੇ ਵਿੱਚੋਂ ਸਾਡੇ ਜੋ ਗੁਰੂ ਸਾਹਿਬਾਨ ਨੇ, ਜਿਨ੍ਹਾਂ ਨੇ ਜ਼ੁਲਮ ਦੇ ਖਿਲਾਫ ਆਪਣੀ ਕੁਰਬਾਨੀ ਦਿੱਤੀ ਆ, ਉਸ ਨੂੰ ਯਾਦ ਕੀਤਾ। ਔਰ ਮੈਂ ਸਾਰੀਆਂ ਹੀ ਸੰਗਤਾਂ ਦਾ ਜਿਹੜੀ ਛੋਟੇ ਜਿਹੇ ਸੱਦੇ ਤੇ ਇੱਥੇ ਪਹੁੰਚੇ ਨੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਜੀ ਆਇਆਂ ਆਖਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਈ ਸੁਣਤੇ ਤੁਸੀਂ ਸਾਰਿਆਂ ਲਿਆ ਵੀ ਅਸੀਂ ਇਕੱਠੇ ਕਿਉਂ ਹੋਏ ਆ। ਮੈਂ ਸਿਰਫ ਇਹ ਗੱਲ ਜ਼ਰੂਰ ਕਹਾਂਗਾ, ਕੋਸ਼ਿਸ਼ ਕਰੋ ਕਿ ਕੋਈ ਵੀ ਇੰਪੋਰਟੈਂਟ ਈਵੈਂਟ ਆ ਉਸ ਤੋਂ ਇਲਾਵਾ ਵੀ ਤੁਸੀਂ ਕੋਈ ਨਾ ਕੋਈ ਗੈਦਰਿੰਗ ਕਰੋ। ਸਾਰੇ ਤੁਸੀਂ ਲੀਡਰ ਜਿੰਨੇ ਵੀ ਹੈਗੇ ਆ, ਕਿਉਂਕਿ ਆਪਣੇ ਇਸ਼ੂ ਹੈਗੇ ਆ ਬਹੁਤ ਜ਼ਿਆਦਾ। ਅਗਰ ਉਹਨਾਂ ਨੂੰ ਅਸੀਂ ਵਨ ਐਟ ਏ ਟਾਈਮ ਪ੍ਰੈਕਟੀਕਲੀ ਸ਼ੇਪ ਦੇ ਦਈਏ, ਆਈ ਥਿੰਕ ਵੀ ਵਿਲ ਡੂਇੰਗ ਗੁੱਡ। ਅਸੀਂ ਜਕਾਰੇ ਛੱਡ ਕੇ ਵੀ ਦੇਖ ਲਿਆ, ਸਭ ਕੁਝ ਕਰਕੇ ਦੇਖ ਲਿਆ, ਪਰ ਆਪਾਂ ਇੱਦਾਂ ਦੇ ਅਗਰ ਸਾਰੇ ਬੰਦੇ, ਸਾਰੇ ਲੀਡਰ ਜਿੰਨੇ ਵੀ ਰਿਪਰੈਜ਼ੈਂਟੇਸ਼ਨਸ ਹੈਗੀਆਂ, ਮੇਰਾ ਖਿਆਲ ਹੈ ਦਿਸ ਇਜ਼ ਐਕਸਲੈਂਟ ਐਂਡ ਇਟ ਸ਼ੁੱਡ ਕੰਟੀਨਿਊ। ਬਾਕੀ ਰਹਿ ਗਿਆ ਅੱਜ ਦਾ ਦਿਨ, ਸਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਬੜੀ ਵੱਡੀ ਅਚੀਵਮੈਂਟ ਆ। ਇਹ ਵੀ ਆਪਣੇ ਸਿੰਘਾਂ ਦੀ ਅਚੀਵਮੈਂਟ ਆ, ਜਿਹਦੀ ਵਜ੍ਹਾ ਕਰਕੇ ਰੈਜ਼ੋਲੂਸ਼ਨ ਅੱਜ ਪਾਸ ਕੀਤਾ ਗਿਆ। ਕਿਉਂਕਿ ਇਹ ਜਿਹੜੇ ਹਿਊਮਨ ਰਾਈਟਸ ਕਹਿੰਦੇ ਆ, ਗੱਲਾਂ ਕਰ ਲੈਂਦੇ ਨੇ, ਐਕਚੁਅਲੀ ਹਿਊਮਨ ਰਾਈਟਸ ਜਿਹੜੇ ਸੀ ਗੁਰੂ ਤੇਗ ਬਹਾਦਰ ਜੀ ਤੋਂ ਹੀ ਸ਼ੁਰੂ ਹੋਏ, ਜਿਨ੍ਹਾਂ ਨੇ ਆਪਣਾ ਸਭ ਤੋਂ ਵੱਡੀ ਕੁਰਬਾਨੀ ਜਿਹੜੀ ਇਨਸਾਨ ਦੀ ਹੁੰਦੀ ਆ ਉਹ ਦੇ ਕੇ ਇਸ ਚੀਜ਼ ਨੂੰ ਕਾਮਯਾਬ ਕੀਤਾ। ਇੰਨਾ ਹੀ ਕਹਿੰਦਾ ਹੋਇਆ ਮੈਂ ਮਾਫੀ ਜ਼ਰੂਰ ਮੰਗਾਂਗਾ, ਪਰ ਨਾਲ ਦੇ ਨਾਲ ਮੇਰੀ ਰਿਕੁਐਸਟ ਆ, ਪਲੀਜ਼ ਤੁਸੀਂ, ਕਿਉਂਕਿ ਆਪਾਂ ਹੁਣ ਕਾਫੀ ਪੁਰਾਣੇ ਹੋ ਗਏ ਆ ਇਸ ਏਰੀਏ 'ਚ, ਨਵੀਂ ਚੀਜ਼ ਨਹੀਂ, ਅਸੀਂ ਹੁਣ ਜਵਾਨੀ ਚੜ੍ਹ ਗਏ ਆ, ਇਸ ਕਰਕੇ ਤੁਸੀਂ ਕੋਸ਼ਿਸ਼ ਇਹ ਕਰਨੀ। ਇਸ਼ੂ ਹੈਗੇ ਬਹੁਤ ਜ਼ਿਆਦਾ, ਬੇਹੱਦ, ਪਰ ਫਿਰ ਵੀ ਵਨ ਐਟ ਏ ਟਾਈਮ ਇਕੱਠੇ ਹੋ ਕੇ ਯੂਨਿਟੀ ਦੇ ਨਾਲ ਅਗਰ ਤੁਸੀਂ ਗੱਲ ਕਰੋਗੇ ਤਾਂ ਯੂ ਵਿਲ ਗੈਟ ਐਵਰੀਥਿੰਗ। ਇੰਨਾ ਕਹਿੰਦਾ ਮਾਫੀ ਮੰਗਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਰੇ ਨੁਮਾਇੰਦਿਆਂ ਨੇ ਆਪ ਜੀ ਨਾਲ ਸ਼ੇਅਰ ਕਰੇ ਲਿਆ ਅੱਜ ਦਾ ਅਹਿਮ ਦਿਹਾੜਾ, ਲਸਾਨੀ ਕੁਰਬਾਨੀ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ 350 ਸਾਲਾ, ਜਿਹੜਾ ਕਿ ਨਿਊ ਜਰਸੀ ਦਾ ਜੁਆਇੰਟ ਰੈਜ਼ੋਲੂਸ਼ਨ ਅਸੈਂਬਲੀ ਤੇ ਸੈਨੇਟ ਦਾ ਆ, ਜਿਹੜੀ ਕਿ ਅੱਜ ਸੈਨੇਟ ਵੱਲੋਂ ਰੈਕੋਗਨੀਸ਼ਨ ਦਿੱਤੀ ਜਾ ਰਹੀ ਆ। ਤੇ ਇਹ ਸਾਡੇ ਲਈ ਮੈਂ ਸਮਝਦਾ ਕਿ ਪੂਰੀ ਦੁਨੀਆ ਦੇ ਮਨੁੱਖੀ ਅਧਿਕਾਰਾਂ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੈ। ਜਿੱਥੇ ਅਸੀਂ ਅੱਜ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਯਾਦ ਕਰ ਰਹੇ ਹਾਂ, ਤੇ ਉਹਨਾਂ ਦੇ ਸਿੱਖ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦੀ ਵੀ ਮਹਾਨ ਸ਼ਹਾਦਤ ਨੂੰ ਅਸੀਂ ਸਜਦਾ ਕਰਦੇ ਹਾਂ। ਸੋ ਜਿਹੜੀ ਨਿਊ ਜਰਸੀ ਸਟੇਟ ਹੈ, ਮੈਂ ਸਮਝਦਾ ਕਿ ਸਿੱਖਾਂ ਨੇ ਆਪਣਾ ਬਹੁਤ ਵੱਡਾ ਬੋਲਬਾਲਾ ਇੱਥੇ ਕਾਇਮ ਕਰ ਲਿਆ। ਛੋਟੀ ਜਿਹੀ ਸਟੇਟ ਹੈ, ਅੱਜ ਅਸੈਂਬਲੀ ਦੇ ਵਿੱਚ ਵੀ ਸਿੱਖਾਂ ਦੇ 2 ਨੁਮਾਇੰਦੇ ਨੇ, ਛੋਟੇ ਛੋਟੇ ਟਾਊਨਾਂ ਦੇ ਵਿੱਚ, ਕੌਂਸਲ ਦੇ ਵਿੱਚ, ਪਲੈਨਿੰਗ ਬੋਰਡ ਦੇ ਵਿੱਚ, ਜ਼ੋਨਿੰਗ ਬੋਰਡ ਦੇ ਵਿੱਚ ਵੀ ਸਾਡੇ ਬੱਚੇ ਇਨਵੋਲਵ ਨੇ। ਮੈਂ ਸਮਝਦਾ ਕਿ ਇਹ ਮੈਸੇਜ ਸਾਡੀ ਯੂਥ ਲਈ ਬਹੁਤ ਅੱਛਾ ਜਾਊਗਾ, ਤੇ ਅਸੀਂ ਇਸ ਸਿਸਟਮ ਨੂੰ ਅਡਾਪਟ ਕਰੀਏ, ਤਾਂ ਹੀ ਅਸੀਂ ਆਪਣੀ ਕੌਮ ਦੀ ਗੱਲ, ਆਪਣੇ ਗੁਰੂ ਸਾਹਿਬਾਨਾਂ ਦਾ ਮੈਸੇਜ ਜਿਹੜਾ ਉਹ ਦੁਨੀਆ ਵਿੱਚ ਸਪਰੈਡ ਕਰ ਸਕਦੇ ਹਾਂ। ਇੱਥੇ ਅੱਜ ਮੈਂ ਸਮਝਦਾ ਕਿ ਸਾਰੇ ਗੁਰਦੁਆਰਾ ਸਾਹਿਬਾਨਾਂ ਦੇ ਨੁਮਾਇੰਦੇ, ਪੰਥਕ ਜਥੇਬੰਦੀਆਂ ਦੇ ਨੁਮਾਇੰਦੇ ਵੀ ਪਹੁੰਚੇ ਹੋਏ ਨੇ। ਸੋ ਮੈਂ ਪ੍ਰਬੰਧਕਾਂ ਨੂੰ ਇਸ ਸ਼ੁਭ ਦਿਹਾੜੇ ਤੇ ਬਹੁਤ ਮੁਬਾਰਕਬਾਦ ਦਿੰਦਾ, ਜਿਨ੍ਹਾਂ ਨੇ ਇਹ ਰੈਕੋਗਨੀਸ਼ਨ ਦੇ ਵਿੱਚ ਆਪਣਾ ਬਹੁਤ ਵੱਡਾ ਹਿੱਸਾ ਪਾਇਆ। ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਮੀਡੀਆ ਦਾ, ਗਲੋਬਲ ਪੰਜਾਬ ਤੇ TV 84 ਦਾ ਬਹੁਤ-ਬਹੁਤ ਧੰਨਵਾਦ ਕਰਨਾ, ਜੋ ਸਾਡੇ ਸਿੱਖਾਂ ਦੇ ਹਰ ਇਵੈਂਟ ਦੇ ਉੱਤੇ, ਹਰ
ਮੌਕੇ ਦੇ ਉੱਤੇ ਆ ਕੇ ਕਵਰ ਕਰਕੇ ਆਪਣਾ ਬ੍ਰੌਡਕਾਸਟ ਕਰਦੇ ਹਨ। ਅੱਜ ਸਾਨੂੰ ਖੁਸ਼ੀ ਹੈ ਕਿ ਨਿਊ ਜਰਸੀ ਸਟੇਟ ਦੀ ਅਸੈਂਬਲੀ ਅਤੇ ਸੈਨੇਟ ਦੇ ਵਿੱਚ ਸਾਡਾ ਸਿੱਖ ਭਾਈਚਾਰਾ ਵੱਡੀ ਤਾਦਾਦ ਦੇ ਵਿੱਚ ਇੱਥੇ ਆਇਆ ਹੈ। ਸਾਨੂੰ ਮਾਣ ਹੈ ਕਿ ਦੋਨੋਂ ਹਾਊਸ ਇਹਨਾਂ ਨੇ ਸਰਬਸੰਮਤੀ ਦੇ ਨਾਲ 350 ਸਾਲਾ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਨੂੰ ਰਿਕਗਨਾਈਜ਼ ਕੀਤਾ ਹੈ ਔਰ ਉਹਨਾਂ ਨੇ ਮਨੁੱਖੀ ਅਧਿਕਾਰਾਂ ਦੇ ਰਾਖੀ ਦੇ ਵਾਸਤੇ ਆਪਣੇ ਸਿਰ ਦਾ ਠੀਕਰਾ ਉਸ ਸਮੇਂ ਦੀ ਸਰਕਾਰ ਦੇ ਸਿਰ ਭੰਨਿਆ ਸੀ। ਅੱਜ ਉਹਨਾਂ ਦੀ ਕੋਈ ਮੜੀ ਤੇ ਦੀਵਾ ਜਗਾਉਣ ਵਾਲਾ ਨਹੀਂ, ਪਰ ਦੇਸ਼ਾਂ ਵਿਦੇਸ਼ਾਂ ਵਿੱਚ ਦੂਰ ਦਰਾਡੇ ਔਰ ਗੌਰਮੈਂਟ ਦੇ ਜਿਹੜੇ ਹੈਗੇ ਨੇ ਅਦਾਰੇ ਉਹਨਾਂ ਦੇ ਵਿੱਚ ਵੀ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ। ਜਿੰਨੇ ਮੇਰੇ ਭਾਈ ਇੱਥੇ ਆਏ ਨੇ ਔਰ ਦੂਰ ਦਰਾਡੇ ਸਾਰੇ ਥਾਂ ਪਰ ਥਾਂ ਉਹਨਾਂ ਦੀ ਸ਼ਹੀਦੀ ਨੂੰ ਯਾਦ ਕੀਤਾ ਜਾ ਰਿਹਾ ਹੈ। ਇੱਥੇ ਆਇਆਂ ਦਾ ਸਭ ਦਾ ਮੈਂ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਦਾ ਨੁਮਾਇੰਦਾ ਹੁੰਦਾ ਹੋਇਆ ਮੈਂ ਸਭ ਦਾ ਧੰਨਵਾਦ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। ਗੁਰਦੁਆਰਾ ਸਿੰਘ ਸਭਾ ਕਾਟਰੇਟ ਤੋਂ ਇੱਕ ਲਹਿਰ ਉੱਠੀ ਜੋ ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਜਦੋਂ ਬੇਅਦਬੀਆਂ ਹੋਈਆਂ, ਇੱਕ ਮੀਟਿੰਗ ਹੋਈ ਸੀ ਬਹੁਤ ਵੱਡੀ। ਉੱਥੇ ਜਦੋਂ ਮਤੇ ਪਾਸ ਕਰਨ ਲੱਗੇ, ਭਾਈ ਜਗਰਾਜ ਸਿੰਘ ਜੀ ਨੇ ਮਤਾ ਲਿਖਾਇਆ, ਇੱਕ ਕਹਿੰਦਾ ਵੀ ਜਿੱਥੇ ਆਪਾਂ ਪੰਜਾਬ ਦੀ ਗੱਲ ਕਰਦੇ ਵੀ ਇੱਥੇ ਵੀ ਆਪਾਂ ਪੋਲੀਟਿਕਸ ਦੇ ਵਿੱਚ ਕਿੱਦਾਂ ਆਪਣੀ ਗੱਲ ਰੱਖਣੀ ਹੈ। ਉੱਥੇ ਚਲਦੀ ਗੱਲ ਗੁਰੂ ਮਹਾਰਾਜ ਨੇ ਕਿਰਪਾ ਕੀਤੀ। ਗੁਰਦੁਆਰਾ ਅਮਰੀਕਨ ਪ੍ਰਬੰਧਕ ਕਮੇਟੀ ਭਾਈ ਪ੍ਰਿਤਪਾਲ ਸਿੰਘ ਜੀ, ਯਾਦਵਿੰਦਰ ਸਿੰਘ ਵਿਦੇਸ਼ਾ ਜੀ, ਸਾਰੇ ਸਿੰਘਾਂ ਨੇ ਜੀ ਉਪਰਾਲਾ ਕੀਤਾ ਵੀ ਆਪਾਂ ਕਿੱਦਾਂ ਆਪਣੀਆਂ ਜਿਹੜੀਆਂ ਇੱਥੇ ਦੀਆਂ ਸਰਕਾਰਾਂ ਉਹਨਾਂ ਵਿੱਚ ਗੱਲ ਪਹੁੰਚਾਈਏ। ਉਹਦੀ ਅੱਜ ਪ੍ਰਤੱਖ ਮਿਸਾਲ ਹੈ। ਉਹ ਚੱਕੇ ਵੇ ਕਦਮ ਅੱਜ ਆਪਾਂ ਨੂੰ ਇੱਥੇ ਲੈ ਕੇ ਆਏ ਹਨ। ਅਤੇ ਦੂਜੀ ਮੈਂ ਖੁਸ਼ੀ ਦੀ ਗੱਲ ਇਹ ਦੱਸਣੀ ਚਾਹੁੰਦਾ, ਮੇਰੇ ਸ੍ਰੀ ਸਾਹਿਬ ਆ ਗਿਆ, ਮੈਂ ਆ ਗਿਆ ਇੱਦਾਂ ਹੀ। ਉਹ ਸਿਕਿਉਰਟੀ ਵਾਲੇ ਨੇ ਜਦੋਂ ਕਿਹਾ ਕਹਿੰਦਾ ਕਿਰਪਾਨ ਹੈ ਨਾ, ਬੜੀ ਖੁਸ਼ੀ ਹੋਈ ਵੀ ਦੇਖੋ ਸਾਡੇ ਕਕਾਰਾਂ ਦਾ ਵੀ ਅੱਜ ਇਹਨਾਂ ਨੂੰ ਪਤਾ ਲੱਗ ਰਿਹਾ। ਜਿੱਥੇ ਅਸੀਂ ਆਪਣੇ ਦੱਸਣ ਆਏ ਜਿਹੜੇ ਅਧਿਕਾਰਾਂ ਦੀ ਗੱਲ ਕਰਦੇ, ਇਹ ਵੀ ਸਾਡੇ ਅਧਿਕਾਰਾਂ ਨੂੰ ਸਮਝਦੇ ਵੀ ਇਹਨਾਂ ਦਾ ਅਧਿਕਾਰ ਪਾਉਣਾ, ਉੱਦਾਂ ਹੀ ਆਇਆ। ਮੈਂ ਕਹਿੰਦੇ ਵਿਆਹ ਬਿਲਕੁਲ ਠੀਕ ਹੈ। ਸੋ ਇਹ ਉਪਰਾਲੇ ਆ। ਦੂਜੀ ਗੱਲ ਜਿਹੜੀ ਜਿੱਦਾਂ ਆਪਣੇ ਜੌਲ ਸਾਹਿਬ ਨੇ ਕਹੀ, ਬਿਲਕੁਲ ਨੌਜਵਾਨ ਆਉਣ ਵਾਲਾ ਭਵਿੱਖ ਦੇ ਸਾਡੇ ਲੀਡਰ ਹੋਣਗੇ, ਉਹ ਜ਼ਰੂਰ ਸਾਨੂੰ ਕਿਧਰਾ ਗੈਦਰਿੰਗ ਕਰਨੀ ਚਾਹੀਦੀ ਹੈ। ਉਹਨਾਂ ਨੂੰ ਵੀ ਦੱਸਣਾ ਚਾਹੀਦਾ ਵੀ ਕਿੱਦਾਂ ਆਪਾਂ ਰਲ ਮਿਲ ਕੇ ਚੱਲਣਾ, ਕਿਉਂਕਿ ਅਗਲੀਆਂ ਡੋਰ ਆਪਾਂ ਨੇ ਉਹਨੂੰ ਦੇਣੀ। ਉਹਨਾਂ ਦਾ ਭਵਿੱਖ ਇੱਥੇ ਬਹੁਤ ਜ਼ਰੂਰੀ ਹੈ। ਜਿੱਥੇ ਆਪਾਂ ਪੰਜਾਬ ਦੀ ਗੱਲ ਕਰਦੇ ਵੀ ਪੰਜਾਬ ਵਿੱਚ ਸਾਡੇ ਨਾਲ ਵਧੀਕੀਆਂ ਹੁੰਦੀਆਂ, ਇੱਥੇ ਵੀ ਸਮਾਂ ਜਿੱਦਾਂ ਆਕਲੈਂਡ ਦੇ ਆਪਾਂ ਨਿਊਜ਼ੀਲੈਂਡ ਵਿੱਚ ਦੇਖਿਆ। ਸੋ ਇਹ ਸਾਰੇ ਤਾਂ ਹੀ ਕਵਰ ਹੋਣੇ ਜੇ ਆਪਾਂ ਇਕੱਠੇ ਹੋ ਕੇ ਆਪਣਾ ਪੱਖ ਰੱਖਾਂਗੇ। ਕਿਉਂਕਿ ਜੇ ਆਮ ਆਪਾਂ ਲੋਕਾਂ ਨੂੰ ਸਮਝਾਉਣ ਦੀ ਬਜਾਏ ਜੇ ਗੌਰਮੈਂਟਾਂ ਦੇ ਨਾਲ ਆਪਣੀ ਗੱਲ ਹੋਵੇ, ਫਿਰ ਆਪਣਾ ਬਹੁਤ ਜ਼ਿਆਦਾ ਰਸਤਾ ਸਿੱਧਾ ਹੋ ਜਾਊਗਾ। ਅਤੇ ਮੈਂ ਆਪਣੇ ਵੱਲੋਂ ਵਧਾਈ ਵੀ ਦਿੰਦਾ ਹੈ ਜਗਰਾਜ ਸਿੰਘ ਅਤੇ ਹਰਜਿੰਦਰ ਸਿੰਘ, ਸਮੁੱਚੀ ਟੀਮ, ਸਾਰੇ ਨਿਊ ਜਰਸੀ ਦੇ ਸਾਰਿਆਂ ਦਾ ਉਪਰਾਲਾ। ਕਿਉਂਕਿ ਜੇ ਤੁਸੀਂ ਸਾਰੇ ਇਕੱਠੇ ਆ, ਪੋਲੀਟੀਕਲ ਹਮੇਸ਼ਾ ਨੋਟਾਂ ਦੇ ਨਾਲ ਵੋਟਾਂ ਨੂੰ ਵੀ ਦੇਖਦੇ ਆ ਤੁਹਾਡੀ, ਇਸੇ ਕਰਕੇ ਤੁਸੀਂ ਇੱਦਾਂ ਹੀ ਇਕੱਠੇ ਹੋ ਕੇ ਉਪਰਾਲੇ ਕਰਦੇ ਰਹੋ। ਮੈਂ ਸਾਰੇ ਆਪਣੇ ਮੀਡੀਆ ਦਾ ਵੀ ਧੰਨਵਾਦ ਕਰਦਾ ਹਾਂ ਜਿਹੜੇ ਅੱਜ ਪਹੁੰਚ ਕੇ ਇੱਥੇ ਇਹਨਾਂ ਨੇ ਦਿਖਾਉਣਾ ਆਪਣਾ ਅਸੈਂਬਲੀ ਵਿੱਚ ਵੀ ਕਿੱਦਾਂ ਮਤਾ ਪਾਸ ਹੁੰਦਾ ਹੈ। ਸੋ ਇਹੀ ਮੈਂ ਆਪਣੇ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਇੰਟਰਸਟ ਸੁਸਾਇਟੀ ਵੱਲੋਂ ਸਾਰਿਆਂ ਨੂੰ ਵਧਾਈ ਦਿੰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਨਿਊ ਜਰਸੀ ਦੀਆਂ ਸੰਗਤਾਂ ਨੂੰ ਵਧਾਈ ਦਿੰਦਾ ਹੈ ਕਿ ਉਹਨਾਂ ਦੇ ਨੁਮਾਇੰਦਿਆਂ ਨੇ ਅੱਜ ਇੱਥੇ ਪਹੁੰਚ ਕੇ ਅਸੈਂਬਲੀ ਵਿੱਚ ਅਤੇ ਸੈਨੇਟ ਵਿੱਚ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜੋ ਸ਼ਰਧਾਂਜਲੀ ਪੇਸ਼ ਕੀਤੀ ਹੈ, ਇਹ ਬਹੁਤ ਵੱਡੀ ਗੱਲ ਹੈ। ਦੇਖੋ, ਜਿਹੜੀਆਂ ਸਾਡੀਆਂ ਆਪਸ ਦੇ ਵਿੱਚ ਜਿਹੜੀਆਂ ਸੰਸਥਾਵਾਂ ਨੇ, ਸਾਰਾ ਕੁਛ ਆ, ਜਿੰਨਾ ਚਿਰ ਅਸੀਂ ਸਿਰ ਜੋੜ ਕੇ ਮਿਲ ਕੇ ਕਿਸੇ ਕੰਮ ਨੂੰ ਨਹੀਂ ਕਰਦੇ, ਉਹਨਾਂ ਚਿਰ ਜਿਹੜਾ ਕੋਈ ਵੀ ਮਸਲਾ ਆ ਉਹ ਸਾਡਾ ਸਿੱਧਾ ਨਹੀਂ ਹੁੰਦਾ। ਮੇਰਾ ਖਿਆਲ 'ਚ ਨਿਊ ਜਰਸੀ ਦੀਆਂ ਸੰਗਤਾਂ ਦੇ ਵਿੱਚ ਇਸ ਗੱਲ ਦੀ ਮੈਂ ਵਧਾਈ ਦਿੰਦਾ ਉਹਨਾਂ ਨੂੰ ਸਾਰਿਆਂ ਨੂੰ ਕਿ ਜਦੋਂ ਵੀ ਕੋਈ ਇਸ਼ੂ ਆਉਂਦਾ ਇਸ ਕਿਸਮ ਦਾ, ਅਸੀਂ ਸਾਰੇ ਇਕੱਠੇ ਹੋ ਕੇ ਉਹਦੇ ਉੱਪਰ ਕੰਮ ਵੀ ਕਰਦੇ ਨੇ ਔਰ ਸਾਰੇ ਇਕੱਠੇ ਹੋ ਕੇ ਇੱਥੇ ਆਪਦੀ ਹਾਜ਼ਰੀ ਵੀ ਲਵਾਉਂਦੇ ਨੇ। ਸੋ ਮੈਂ ਇੱਕ ਵਾਰੀ ਫਿਰ ਇਹਨਾਂ ਸਾਰੇ ਵੀਰਾਂ ਨੂੰ ਵਧਾਈ ਦਿੰਦਾ ਜਿਹੜੇ ਅੱਜ ਇੱਥੇ ਆਏ ਨੇ, ਜਿਨ੍ਹਾਂ ਨੇ ਆਪਣੀ ਸ਼ਮੂਲੀਅਤ ਕੀਤੀ ਆ। ਔਰ ਮੈਨੂੰ ਉਮੀਦ ਆ ਕਿ ਇਹ ਕੋਈ ਨਾ ਪਹਿਲੀ ਆ ਅਤੇ ਨਾ ਇਹ ਲਾਸਟ ਇਸ ਕਿਸਮ ਦੀ ਜਿਹੜੀ ਇਹ ਗੈਦਰਿੰਗ ਆ। ਸਾਨੂੰ ਹੋਰ ਐਕਟਿਵ ਹੋਣ ਦੀ ਲੋੜ ਆ। ਸਾਨੂੰ US ਜਿਹੜੀ ਕਾਂਗਰਸ ਆ ਉਹਦੇ ਵਿੱਚ ਅਸੀਂ ਅਜੇ ਪਿਛਲੇ ਫਰਾਈਡੇ ਇੱਕ ਨਵਾਂ ਮਤਾ ਜਿਹੜਾ ਲੈ ਕੇ ਆਏ ਆ, ਜਿਹਦੇ ਦੋ ਮੇਨ ਪਹਿਲੂ ਨੇ। ਇੱਕ ਹੈਗਾ ਕਿ ਜਿਹੜੀ ਸਿੱਖ ਕੌਮ ਦੇ ਖਿਲਾਫ, ਸਿੱਖਾਂ ਦੇ ਖਿਲਾਫ ਜਿਹੜੇ ਹੇਟ ਕ੍ਰਾਈਮਸ ਨੇ, ਉਹਨਾਂ ਬਾਰੇ ਇੱਕ ਜਿਹੜੀ ਡਿਪਾਰਟਮੈਂਟ ਆਫ ਜਸਟਿਸ ਆ ਉਹ ਇੱਕ ਟਾਸਕ ਫੋਰਸ ਬਣਾਵੇ ਤਾਂ ਕਿ ਉਸ ਨੂੰ ਮੋਨੀਟਰ ਕੀਤਾ ਜਾ ਸਕੇ ਔਰ ਉਹਨਾਂ ਨੂੰ ਜਿਹੜੇ ਵੀ ਪਰਪੇਟਰੇਟਰਸ ਨੇ ਉਹਨਾਂ ਨੂੰ ਪ੍ਰੋਸੀਕਿਊਟ ਕੀਤਾ ਜਾ ਸਕੇ। ਉਹਦੇ ਨਾਲ ਦੂਸਰਾ ਉਹਦੇ ਵਿੱਚ ਮੇਜਰ ਇਸ਼ੂ ਇਹ ਆ
ਕਿ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਆ, ਜਿਹੜੀਆਂ ਬਾਹਰਲੀਆਂ ਸਟੇਟਸ ਆ ਕੇ, ਉਹ ਕਿਸੇ ਵੀ ਦੇਸ਼ ਦੀਆਂ ਹੋਣ, ਉਹ ਆ ਕੇ ਜਿਹੜੇ ਇੱਥੋਂ ਦੇ ਜਿਹੜੇ ਫਰੀडम ਫਾਈਟਰਸ ਨੇ, ਜਿਹੜੇ ਲੋਕ ਆਪਣੇ ਹੱਕ ਅਤੇ ਹੱਕ ਦੀ ਆਵਾਜ਼ ਉਠਾਉਣੀ ਚਾਹੁੰਦੇ ਨੇ, ਇੱਥੇ ਉਹ ਕੰਮ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਇੱਥੇ ਉੱਥੋਂ ਬੰਦੇ ਹਾਇਰ ਕਰਕੇ ਤੇ ਇੱਥੇ ਉਹਨਾਂ ਨੂੰ ਅਸੈਸੀਨੇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੂਸਰਾ ਜਿਹੜਾ ਉਹਦੇ ਵਿੱਚ ਇਸ਼ੂ ਇਹ ਹੈਗਾ। ਸੋ ਇਹ ਦੋ ਬੜੇ ਜਿਹੜੇ ਮੇਜਰ ਇਸ਼ੂਜ਼ ਨੇ ਸਾਡੇ ਆਉਣ ਵਾਲੇ ਸਾਲ ਦੇ ਵਿੱਚ, ਜਿਹਦੇ ਵਿੱਚ ਮੈਂ ਹੁਣੇ ਭਾਈ ਹਰਜਿੰਦਰ ਸਿੰਘ ਹੋਰਾਂ ਨਾਲ ਗੱਲ ਕਰ ਰਿਹਾ ਸੀ ਕਿ ਸਾਨੂੰ ਵਾਸ਼ਿੰਗਟਨ ਦੇ ਵਿੱਚ ਕੁਝ ਡੇਰੇ ਲਾਉਣੇ ਪੈਣੇ ਨੇ ਹੁਣ, ਔਰ ਜੇ ਅਸੀਂ ਇਹ ਦੋਵੇਂ ਮਤੇ, ਇੱਕ ਖਾਸ ਕਰਕੇ ਇਹ ਮਤਾ ਔਰ ਨਾਲ ਜਿਹੜਾ ਦਰਬਾਰ ਸਾਹਿਬ ਤੇ ਹੋਏ ਅਟੈਕ ਦਾ ਜਿਹੜਾ ਜੈਨੋਸਾਈਡ ਦਾ ਮਤਾ ਆ, ਉਹ ਅਸੀਂ ਲੈ ਕੇ ਆ ਰਹੇ ਹਾਂ। ਸੋ ਇਹ ਦੋਵੇਂ ਮਤੇ ਨੇ ਜਿਹੜੇ, ਜੇ ਅਸੀਂ ਇਸ ਸਾਲ ਦੇ ਵਿੱਚ ਇਹਨਾਂ ਨੂੰ ਅਸੀਂ ਕਿਸੇ ਨਾ ਕਿਸੇ ਕੰਢੇ ਪਹੁੰਚਾ ਦਈਏ ਤਾਂ ਸਾਡੀ ਬਹੁਤ, ਮੈਂ ਸਮਝਦਾ ਕੌਮੀ ਤੌਰ ਦੇ ਉੱਤੇ ਸਾਡੀ ਇੱਕ ਵੱਡੀ ਜਿੱਤ ਹੋਊਗੀ। ਔਰ ਮੈਨੂੰ ਉਮੀਦ ਆ ਕਿ ਜੇ ਸਾਡਾ ਜਿਹੜਾ ਆਪਸ ਦੇ ਵਿੱਚ ਤੇ ਪ੍ਰੇਮ ਆ, ਸਾਡਾ ਜਿਹੜਾ ਸੰਗਠਨ ਆ, ਸਾਡਾ ਆਪਸ ਦੇ ਵਿੱਚ ਜਿਹੜੀ ਇੱਕ ਸੁਹਿਰਦਤਾ ਆ, ਜੇ ਉਹ ਰਹੂਗੀ ਤਾਂ ਅਸੀਂ ਇਹ ਕੋਈ ਵੱਡੀਆਂ ਗੱਲਾਂ ਨਹੀਂ, ਮਹਾਰਾਜ ਦੀ ਬੜੀ ਕਿਰਪਾ ਸਿੱਖਾਂ ਦੇ ਉੱਤੇ ਇਸ ਦੇਸ਼ ਦੇ ਵਿੱਚ ਹੁਣ ਉਹਨਾਂ ਨੇ ਬਹੁਤ ਜਿਹੜੇ ਨਵੇਂ ਮਾਈਲਸਟੋਨ ਆ ਜਿਹੜੇ ਉਹ ਪੈਦਾ ਕਰ ਰਹੇ ਨੇ, ਘੜ ਰਹੇ ਨੇ, ਔਰ ਇਹ ਗੱਲਾਂ ਇਸ ਦੇਸ਼ ਦੇ ਵਿੱਚ ਬੜਾ ਕੁਝ ਓਪਨ ਆ ਜਿਹੜਾ ਕਿ ਅਸੀਂ ਬਹੁਤ ਕੁਝ ਅਚੀਵ ਕਰ ਸਕਦੇ ਹਾਂ। ਬਸ ਗੱਲ ਸਾਨੂੰ ਸਿਰ ਜੋੜਨ ਦੀ ਆ ਔਰ ਇਕੱਠੇ ਹੋ ਕੇ ਕੰਮ ਕਰਨ ਦੀ ਆ। ਮੈਂ ਇਹਨਾਂ ਸ਼ਬਦਾਂ ਦੇ ਨਾਲ ਹੀ ਸਾਰੇ ਵੀਰਾਂ ਦਾ ਇੱਕ ਵਾਰੀ ਫਿਰ ਧੰਨਵਾਦ ਕਰਦਾ, ਵਧਾਈ ਦਿੰਦਾ ਸਾਰਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਦੋ ਚੀਜ਼ਾਂ ਜਿਹੜੀਆਂ ਨੇ ਮੈਂ ਅੱਜ ਦੇ ਪ੍ਰੋਗਰਾਮ ਵਾਸਤੇ ਮੈਂਸ਼ਨ ਕਰਨੀਆਂ ਚਾਹੁੰਦਾ। ਜਿਹੜਾ ਸਪੈਸ਼ਲ ਸੈਸ਼ਨ ਹੈ ਅੱਜ ਦਾ, ਜਿਹੜੀ ਪ੍ਰੇਅਰ ਜਿਹੜੀ ਕਿ ਪ੍ਰੈਕਟਿਸ ਹੈਗੀ ਹੈ ਸਟੇਟ ਹਾਊਸ ਦੇ ਵਿੱਚ, ਵੀ ਹਰ ਸੈਸ਼ਨ ਜਿਹੜਾ ਪ੍ਰੇਅਰ ਨਾਲ ਸ਼ੁਰੂ ਹੁੰਦਾ, ਉਹ ਸਾਡੇ ਜਿਹੜੇ ਸਿੱਖ ਗ੍ਰੰਥੀ ਨੇ ਉਹਨਾਂ ਨੇ ਸਪੈਸ਼ਲੀ ਇਨਵਾਈਟ ਕੀਤਾ, ਗਿਆਨੀ ਜਸਵਿੰਦਰ ਸਿੰਘ ਜਿਹੜੇ ਕਿ ਪਾਈਨ ਹਿਲ ਦੇ ਹੈੱਡ ਗ੍ਰੰਥੀ ਨੇ, ਉਹ ਸਾਹਮਣੇ ਤੁਹਾਡੇ ਉੱਥੇ ਖੜੇ ਨੇ। ਉਹਨਾਂ ਨੇ ਪ੍ਰੇਅਰ ਜਿਹੜੀ ਹੈ ਉਹ ਕਰਕੇ ਸੈਸ਼ਨ ਸ਼ੁਰੂ ਕਰਨਾ ਹੈ, ਤੇ ਉਹਨਾਂ ਦੀ ਸਪੈਸ਼ਲ ਰਿਕੁਐਸਟ ਸੀ ਕਿਉਂਕਿ ਦਿਸ ਇਜ਼ ਅ ਸਪੈਸ਼ਲ ਓਕੇਸ਼ਨ ਫॉर ਸਿੱਖਸ, ਤੇ ਇਸ ਕਰਕੇ ਇਹ ਸੈਸ਼ਨ ਵੀ ਜਿਹੜਾ ਸਿੱਖ ਇਨਵੋਕੇਸ਼ਨ ਨਾਲ ਸ਼ੁਰੂ ਹੋਣਾ ਚਾਹੀਦਾ। ਤੇ ਸੈਕੰਡ ਥਿੰਗ ਜਿਹੜੀ ਹੈ ਇਸ ਰੈਜ਼ੋਲੂਸ਼ਨ ਦੇ ਵਿੱਚ ਜਿਹੜੀ ਪ੍ਰੋਮੀਨੈਂਟ ਚੀਜ਼ ਜਿਹੜੀ ਮੈਂ ਕਹਿਣੀ ਭੁੱਲ ਗਿਆ ਸੀ, ਇਹਨਾਂ ਨੇ 24 ਨਵੰਬਰ 1675 ਜਿਹੜਾ ਇਸ ਸਾਲ ਜਿਹੜੀ 24 ਨਵੰਬਰ 2025 ਜਿਹੜੀ 350 ਐਨੀਵਰਸਰੀ ਸੀ, ਉਹਨੂੰ ਰਿਲੀਜੀਅਸ ਫਰੀडम ਤੇ ਹਿਊਮਨ ਰਾਈਟਸ ਡੇ ਡਿਕਲੇਅਰ ਕੀਤਾ ਗਿਆ। ਉਹ ਜਿਹੜਾ ਜੁਆਇੰਟ ਰੈਜ਼ੋਲੂਸ਼ਨ ਦੇ ਵਿੱਚ ਮੈਂਸ਼ਨਡ ਹੈ। ਤੇ ਇਹ ਇੰਨੀਆਂ ਮੈਂ ਬੇਨਤੀਆਂ ਕਰਨੀਆਂ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਵਨ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਜੋ ਅੱਜ ਦੇ ਇਹ ਸਮਾਗਮ ਹੋ ਰਹੇ ਹਨ, ਖਾਲਸਾ ਜੀ ਦੇ ਬੋਲਬਾਲੇ ਦੇ ਵੱਲ ਵਧਦੇ ਹੋਏ ਇੱਕ ਬਹੁਤ ਵੱਡੇ ਕਦਮ ਹਨ, ਕਿਉਂਕਿ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਮਨੁੱਖਤਾ ਦੀ ਆਜ਼ਾਦੀ ਦੇ ਲਈ, ਧਰਮ ਦੀ ਆਜ਼ਾਦੀ ਦੇ ਲਈ ਆਪਣੀ ਸ਼ਹਾਦਤ ਦਿੱਤੀ ਹੈ। ਪ੍ਰਗਟ ਭਏ ਗੁਰੂ ਤੇਗ ਬਹਾਦਰ ਸਗਲ ਸ੍ਰੇਸ਼ਟ ਪੇ ਢਾਪੀ ਚਾਦਰ, ਸਮੁੱਚੀ ਸ੍ਰਿਸ਼ਟੀ ਦੀ ਚਾਦਰ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਜਿੱਥੇ ਅਸੀਂ ਕੋਟ-ਕੋਟ ਪ੍ਰਣਾਮ ਕਰਦੇ ਹਾਂ, ਉੱਥੇ ਅਮਰੀਕਾ ਦੀ ਜਿਹੜੀ ਹੈ ਸਾਰੀ ਗਵਰਨਮੈਂਟ ਦਾ ਤੇ ਇੱਥੋਂ ਦੇ ਜਿਹੜੇ ਸਾਰੇ ਸੈਨੇਟਰ ਹਨ ਜਾਂ ਕਾਂਗਰਸਮੈਨ ਹਨ ਜਾਂ ਅਸੈਂਬਲੀਮੈਨ ਹਨ, ਭਾਵ ਸਮੁੱਚੇ ਨੁਮਾਇੰਦੇ ਜਿਨ੍ਹਾਂ ਨੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਇਹ ਜਿਹੜੇ ਹਨ ਵਿਸ਼ੇਸ਼ ਤੌਰ ਤੇ ਸਮਾਗਮ ਉਲੀਕੇ ਹਨ, ਉਹਨਾਂ ਦਾ ਵੀ ਧੰਨਵਾਦ। ਸਾਰੇ ਜਿਹੜੇ ਸਾਡੇ ਸਿੱਖ ਲੀਡਰ ਹਨ ਨਿਊ ਜਰਸੀ ਦੇ ਜਾਂ ਪੂਰੇ ਅਮਰੀਕਾ ਦੇ, ਉਹਨਾਂ ਦਾ ਵੀ ਸਭ ਦਾ ਜਿਹੜਾ ਧੰਨਵਾਦ ਕੀਤਾ ਜਾਂਦਾ, ਜਿਨ੍ਹਾਂ ਵੱਲੋਂ ਬਹੁਤ ਮਿਹਨਤ ਕਰਕੇ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਹਨ ਉਹ ਲੀਕੇ ਜਾਂਦੇ ਹਨ। ਸੋ ਇੱਕ ਵਾਰ ਫੇਰ ਸਮੂਹ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Thank you very much. Okay, we really appreciate what you have done to commemorate the 350th anniversary of martyrdom of Guru Tegh Bahadur. Really appreciate it. And you also declared it as a human rights and religious freedom day. Yep. We really appreciate. The Sikhs are here from all over the New Jersey and from New York. Dr. Pitpal from California. They came all the way. Wow. To My brother doesn't even come here from California. I just want to say welcome. Congratulations on the achievement of having this day recognized. And it's really nice to be here and see you all here, and especially in our holiday season. It's a festive atmosphere here. We've got a lot of bills to do, but this is an important thing for you guys to achieve. I'm glad I could support it. Welcome. Feel free to stick around. thank you. Thanks. ਗੁਰੂ ਤੇਗ ਬਹਾਦਰ ਦੀ ਲਸਾਨੀ ਸ਼ਹਾਦਤ ਨੂੰ ਯਾਦ ਕਰਦੇ ਹਾਂ। ਇਸ ਵੀਆਈਪੀ ਜਗ੍ਹਾ ਤੇ ਇਕੱਤਰ ਹੋਏ ਸਮੂਹ ਸੰਗਤਾਂ ਨੂੰ ਜੀ ਆਇਆਂ, ਧੰਨਵਾਦ।
ਵੈਸੇ ਤਾਂ ਮੇਰੇ ਤੋਂ ਪਹਿਲਾਂ ਸਾਰੇ ਸੂਝਵਾਨ ਬੁਲਾਰਿਆਂ ਨੇ ਸਾਰਾ ਕੁਝ ਦੱਸ ਹੀ ਦਿੱਤਾ ਹੈ। ਮੈਂ ਤਾਂ ਸਿਰਫ ਇੱਕੋ ਬੇਨਤੀ ਕਰਦਾ ਹਾਂ ਕਿ ਜਿਸ ਤਰ੍ਹਾਂ ਸਾਡੀ ਸਾਰੀ ਕਰੀਮ ਇਹ ਸਟਰਗਲ ਕਰ ਰਹੀ ਆ ਤੇ ਸਾਨੂੰ ਬਹੁਤ ਸਾਡੀ ਕੌਮ ਦਾ ਭਲਾ ਵੀ ਕਰ ਰਹੀ ਹੈ, ਸਾਡੀ ਪਛਾਣ ਵੀ ਬਣਾ ਰਹੀ ਹੈ, ਸਾਡੀ ਕੌਮ ਨੂੰ ਉੱਚੇ ਵੀ ਚੁੱਕ ਰਹੀ ਹੈ। ਸਾਨੂੰ ਇਹਨਾਂ ਦਾ ਤੇ ਮੀਡੀਆ ਵਾਲੇ ਦਾ ਤਨ ਮਨ ਧਨ ਸਾਥ ਦੇਣਾ ਚਾਹੀਦਾ ਤੇ ਇਹ ਕੰਮ ਚੱਲਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। We've done better than we did if those of you who've been around here a while. So the Senate will come to order. Please rise. This session of the Senate will be opened with a prayer by Granthi Gyani Jaswani Singh of the Sikh Gurdwara of Pine Hill, New Jersey. Good afternoon. Let us pray. One universal creator God, by the grace of the true Guru, Almighty God, Vaheguru, we call you by many names, but you are one. Keep your divine hand over the members of this Senate as they help steer the future of our great state. Keep truth on our tongues, love in our hearts, and sound judgment in our minds. Remind us of our purpose to love and serve one another and create a more peaceful world. We ask for blessings unto all leaders as they work for the common good. Give all who govern this state humility and courage, integrity and compassion. Release each one of us from ego so that we may serve selflessly. Help us remember that we belong to one family. Recognize the entire human race as one. We ask of the Almighty to also keep watch over our nation's protectors who work tirelessly day and night to ensure our safety and our freedom. You are everywhere, all are yours. Whatever is seen, O God, is your form, my Lord. You are but one. We pray for our republic, which is celebrating 258th anniversary of its independence next year. 6 bravely fought in World War I and World War II along with allied forces for the liberation of the free world. We pay homage to all the martyrs of the world who fought for liberty, justice and equality. In the name of Nanak, find everlasting optimism with your will, Almighty God. May there be grace for entire humanity. ਸਮੂਹ ਸ਼ਹੀਦਾਂ ਨੂੰ ਕੋਟ-ਕੋਟ ਪ੍ਰਣਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Thank you. You may be seated. Okay, the Secretary of the Machine, please record your presence. Everybody here? Moriarty is here. Yes. Yep, Senator Moriarty. Okay, I think that's it. Okay, there being 37 members present, I declare a quorum. Notice of and the calendar for this session of the Senate have been sent to the members of the Senate, the Secretary of State, and the State House Press, and posted in accordance with the Open Public Meetings Law. I declare the Senate to be in session. Ceremonial resolutions. Joint legislative resolution by Senator Bersacelli, Assemblywoman Simons, Assemblyman Bailey and Moen, Senator Beach, and the rest of the legislature. Whereas the Senate and the General Assembly of the State of
New Jersey, are pleased to honor and salute the members of the Garden State's highly esteemed Sikh community as they commemorate Human Rights and Religious Freedom Day on November 24th, 2025. And whereas upon this auspicious occasion, Sikhs throughout the world will mark the 315th anniversary of the martyrdom of Guru Tegh Bahadur, the venerated ninth Guru of Sikhism, who confronted the Mughal Empire Azuradeeb against the forced religious conversion of Hindus to Islam, an act of which he was publicly executed in 1675, thus earning the title of Dharam de Shadur, or Shield of the Religious. And whereas Guru Tegh Bahadur ultimate sacrifice resonates with New Jersey Sikh communities whose members first immigrated to this nation more than 1 century ago and have since played a vital part in the growth and prosperity of this state and contributed to the vitality of our cities, towns, and boroughs. And whereas the world's 5th largest religion, with nearly 30 million followers across the globe, including 1 million devotees in the United States, Sikhism promotes a holistic understanding of peace through equality, fraternity, and respect, while striving to conquer hatred and division through the application of honest work, charity, and generosity. And whereas the strength and success of the state of New Jersey and the effectiveness of our American society greatly depend upon the sterling qualities demonstrated by our various ethnic and religious groups, exemplified by the Sikh community, who share with us their time-honored values and traditions. And whereas it is altogether right and proper for this legislature to pause in its deliberations to recognize Human Rights and Religious Freedom Day and affirm its importance to all who envision a more just and tolerant world replete with opportunity for all. Now, therefore, be resolved by the Senate and General Assembly of the State of New Jersey that this legislature hereby salutes the state's Sikh community, pays tributes to its meritorious record of service and commitment, and encourages all New Jerseyans to participate fittingly in the observance of Human Rights and Religious Freedom Day on November 24th, 25. And be it further resolved that a duly authenticated copy of this resolution be signed by the Senate President and the Assembly Speaker and attested by the Senate Secretary and the Assembly Clerk. Senator Bertuccelli moves the bill. Anyone further on the bill? Seeing none, there's a voice vote. All those in favor signify by saying aye. Aye. Those opposed? The ayes have it. Congratulations, gentlemen. Please come forward. You guys, why don't we take a look? Come on by and hang here. We'll come to you. Yeah. I'm going to go in front. ਆ ਜਾਓ ਨੇੜੇ ਨੇੜੇ ਹੋ ਜਾਓ ਕੋਈ ਨਹੀਂ ਆਪਾਂ ਬੰਦੇ ਬੰਦ ਕਰ ਲੈਂਦੇ ਚਲੋ
go right into nominations. I'm not voting on the nominations. Yes, 7.